ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਅਕਤੂਬਰ ਦੀ 15 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੈਟਕਨ ਇਮੀਗ੍ਰੇਸ਼ਨ ਲਾ ਫਰਮ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੋਂ ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ 100 ਦੇ ਕਰੀਬ ਹਜੇ ਵੀ ਲੋਕ ਜਿਹੜੇ ਆ ਨਾਰਥ ਕੈਰੋਲੀਨਾ ਦੇ ਵਿੱਚ ਮਿਸਿੰਗ ਹੈਗੇ ਆ ਜਦੋਂ ਤੋਂ ਹੀ ਹਰੀਕੇਨ ਹੈਲੇਨ ਆਇਆ ਸੀਗਾ। 95 ਮੌਤਾਂ ਜਿਹੜੀਆਂ ਆ ਆਲਰੇਡੀ ਕਨਫਰਮ ਹੋ ਚੁੱਕੀਆਂ ਹੈਗੀਆਂ। ਗਵਰਨਰ ਜਿਹੜੇ ਗਵਰਨਰ ਰॉय ਕੂਪਰ ਹੈਗੇ ਆ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਆ ਵੀ ਘੱਟੋ ਘੱਟ 92 ਤੋਂ ਲੈ ਕੇ 100 ਲੋਕ ਮਿਸਿੰਗ ਆ ਤੇ ਹਰ ਰੋਜ਼ ਸਾਡੇ ਕੋਲ ਰਿਪੋਰਟਸ ਆ ਰਹੀਆਂ ਹੈਗੀਆਂ ਤੇ ਵੈਰੀਫਾਈ 95 ਮੌਤਾਂ ਹੋ ਚੁੱਕੀਆਂ ਹੈ, ਗਵਰਨਰ ਨੇ ਦੱਸਿਆ ਹੈਗਾ। ਗੋਲਫ ਕੋਸਟ ਆਫ ਫਲੋਰੀਡਾ ਉੱਥੇ ਪਿਛਲੇ ਮਹੀਨੇ ਜਿਹੜਾ ਕੈਟਾਗਰੀ 4 ਦਾ ਜਿਹੜਾ ਸਟਾਰਮ ਇਹ ਆਇਆ ਸੀ, ਜਿਹਦੇ ਨਾਲ ਬਹੁਤ ਜ਼ਿਆਦਾ ਮੀਂਹ ਪਿਆ ਤੇ 200 ਲੋਕ ਘੱਟੋ ਘੱਟ ਵੱਖ-ਵੱਖ ਸਟੇਟਾਂ ਦੇ ਵਿੱਚ ਇਸ ਏਰੀਏ 'ਚ ਮਾਰੇ ਗਏ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੈਡਰਲ, ਸਟੇਟ ਤੇ ਨੈਸ਼ਨਲ ਗਾਰਡ ਵਰਕਰਸ ਆ ਉਹ ਉੱਥੇ ਲੋਕਾਂ ਦੀ ਹੈਲਪ ਕਰ ਰਹੇ ਹੈਗੇ ਆ। ਬਹੁਤ ਸਾਰਾ ਜਿਹੜਾ ਮਾਲੀ ਨੁਕਸਾਨ ਵੀ ਜਿਹੜਾ ਹੋਇਆ ਹੈਗਾ, ਜਿਹੜਾ ਕਿ ਬਿਲੀਅਨਸ ਆਫ ਡਾਲਰ ਦਾ ਬਣਦਾ ਹੈਗਾ। ਮਿਸਟਰ ਕੂਪਰ ਨੇ ਇਹ ਕਿਹਾ ਆ ਵੀ ਜਿਹੜੇ ਲੈਫਟੀਨੈਂਟ ਗਵਰਨਰ ਮਾਰਕ ਰੋਬਨਸਨ ਆ ਉਹ ਜਿਹੜੇ ਆ ਝੂਠੀਆਂ ਖਬਰਾਂ ਫੈਲਾ ਰਹੇ ਹੈਗੇ ਆ ਕਿਉਂਕਿ ਉਹ ਉਹਨਾਂ ਨੂੰ ਰਿਪਲੇਸ ਕਰਨ ਦੀ ਸੋਚ ਰਹੇ ਹੈਗੇ ਆ। ਸੋ ਓਵਰਆਲ ਜਿਹੜੀ ਸਿਚੁਏਸ਼ਨ ਆ ਹਰੀਕੇਨ ਹਲੇਨ ਤੋਂ ਬਾਅਦ ਹਜੇ ਵੀ ਜਿਹੜੀ ਸੈੱਟ ਨਹੀਂ ਹੋਈ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਨੇ ਇੱਕ ਅਜਿਹੇ ਲਾਅ ਦੇ ਉੱਤੇ ਸਾਈਨ ਕੀਤਾ ਜਿਹਦੇ ਨਾਲ ਕਹਿੰਦੇ ਵੀ ਗੈਸ ਪ੍ਰਾਈਸ ਹਾਈਕ ਹੋਣ ਨੂੰ ਪ੍ਰੀਵੈਂਟ ਜਿਹੜਾ ਉਹ ਹੋ ਸਕਦਾ ਆ। ਕੈਲੀਫੋਰਨੀਆ ਦੇ ਵਿੱਚ ਪੂਰੇ ਅਮਰੀਕਾ ਦੀ ਐਵਰੇਜ ਦੇ ਨਾਲੋਂ ਸਭ ਤੋਂ ਜ਼ਿਆਦਾ ਜਿਹੜੇ ਗੈਸ ਪ੍ਰਾਈਸਿਸ ਆ ਉਹ ਦੇਖੇ ਗਏ ਆ। ਨੈਸ਼ਨਲ ਐਵਰੇਜ ਇਸ ਮੌਕੇ $3.20 ਚੱਲ ਰਹੀ ਹੈ ਤੇ ਕੈਲੀਫੋਰਨੀਆ 'ਚ $4.68 ਪਰ ਗੈਲਨ ਨੂੰ ਐਵਰੇਜ ਜਿਹੜੀ ਗੈਸ ਪ੍ਰਾਈਸ ਅਨਲਾਈਟਡ ਗੈਸ ਆ ਉਹ ਹੈਗੀ ਆ। ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦਾ ਲੇਟੈਸਟ ਮੂਵ ਆ ਜਿਹੜੀ ਆਇਲ ਇੰਡਸਟਰੀ ਦੇ ਉਲਟ। ਇਹਨਾਂ ਨੇ ਪਹਿਲਾਂ ਵੀ ਕਈ ਵਾਰੀ ਕਿਹਾ ਸੀਗਾ ਵੀ ਅਸੀਂ ਇਹਨਾਂ ਨੂੰ ਪ੍ਰਾਈਸ ਗੋਜਿੰਗ ਜਿਹੜੀ ਉਹ ਨਹੀਂ ਕਰਨ ਦੇਵਾਂਗੇ। ਐਨਰਜੀ ਪ੍ਰਾਈਸਿਸ ਆ ਉਹਨਾਂ ਨੂੰ ਰੈਗੂਲੇਟ ਜਿਹੜਾ ਉਹ ਕਰਨਾ ਚਾਹੁੰਦੇ ਹੈਗੇ ਆ। ਪਰ ਉਧਰ ਸਟੇਟ ਦੀ ਦੂਜੇ ਪਾਸੇ ਇੱਕ ਅਜਿਹੀ ਕਲਾਈਮੇਟ ਪਾਲਿਸੀ ਆ ਜਿਹਦੇ ਨਾਲ ਇਹਨਾਂ ਪ੍ਰਾਈਸਿਸ ਦੇ ਵਿੱਚ ਫੇਰ ਵਾਧਾ ਹੋ ਜਾਊਗਾ। ਸਟੇਟ ਰੈਗੂਲੇਟਰਸ ਕਹਿੰਦੇ ਵੀ ਇਸ ਮੌਕੇ ਜਿਹੜੇ ਲੋ ਕਾਰਬਨ ਫਿਊਲ ਸਟੈਂਡਰਡ ਆ ਉਸ ਨੂੰ ਟਾਈਟਨ ਕਰ ਸਕਦੇ ਆ, ਜਿਹਦੇ ਨਾਲ ਇੱਕ ਵਾਰੀ ਫੇਰ ਪੰਪ ਦੇ ਉੱਤੇ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਘਟ ਜਾਵੇਗੀ। ਕੱਲ ਭਾਵੇਂ ਇਹਨਾਂ ਨੇ ਇੱਕ ਅਜਿਹਾ ਬਿੱਲ ਆ ਉਹ ਜ਼ਰੂਰ ਸਾਈਨ ਕਰ ਦਿੱਤਾ ਸੀਗਾ। ਕਹਿੰਦੇ ਵੀ 50 ਸੈਂਟ ਗੈਲਨ ਅਗਲੇ ਸਾਲ ਪ੍ਰਾਈਸ ਜਿਹੜਾ ਆ ਇਹ ਕਲਾਈਮੇਟ ਪਾਲਿਸੀ ਦੇ ਕਰਕੇ ਹੋਰ ਜਿਹੜਾ ਉਹ ਵੱਧ ਸਕਦਾ ਹੈਗਾ ਆ ਤੇ ਕਹਿੰਦੇ ਵੀ ਉਸ ਪਾਲਿਸੀ ਨੂੰ ਪਪੂਲਰ ਤੇ ਬਾਈਪਾਰਟੀਜ਼ਨ ਸਪੋਰਟ ਪੂਰੀ ਮਿਲੀ ਸੀ। ਇਸੇ ਤਰ੍ਹਾਂ ਵੱਖ-ਵੱਖ ਪ੍ਰੋਪੋਜੀਸ਼ਨਸ ਜਿਹੜੀਆਂ ਆ ਉਹ ਕੈਲੀਫੋਰਨੀਆ ਦੇ ਬੈਲਟ ਦੇ ਉੱਤੇ ਹੈਗੀਆਂ ਆ। ਇੱਕ ਪ੍ਰੋਪੋਜੀਸ਼ਨ 5 ਹੈਗੀ ਆ ਜਿਹਦੇ ਮੁਤਾਬਕ ਜੇ ਇਹਨਾਂ ਨੂੰ ਫੰਡਿੰਗ ਮਿਲਦੀ ਹੈਗੀ ਤੇ ਬਹੁਤ ਸਾਰੇ ਜਿਹੜੇ ਹਾਊਸਿੰਗ ਦੇ ਪ੍ਰੋਜੈਕਟਸ ਆ 433 ਦੇ ਕਰੀਬ ਹੈਗੇ ਆ ਉਹ ਸਟਕ ਆ ਇਸ ਵੇਲੇ ਪ੍ਰੀ ਡਿਵੈਲਪਮੈਂਟ ਦੇ ਵਿੱਚ ਕਿਉਂਕਿ ਉਹਨਾਂ ਨੂੰ 9.7
ਬਿਲੀਅਨ ਡਾਲਰ ਪਬਲਿਕ ਫੰਡ ਚਾਹੀਦਾ ਮੂਵ ਹੋਣ ਦੇ ਲਈ। ਇਹ ਬੇ ਏਰੀਆ ਹਾਊਸਿੰਗ ਫਾਈਨਾਂਸ ਅਥਾਰਟੀ ਜੋ ਆ ਉਹਨਾਂ ਨੇ ਦੱਸਿਆ ਹੈਗਾ। ਸੋ ਨਵੰਬਰ ਬੈਲਟ ਦੇ ਉੱਤੇ ਹੈਗੀ ਆ, ਤੇ ਜੇ ਇਹ ਪਾਸ ਹੋ ਜਾਂਦੀ ਆ, ਇਹਦੇ ਨਾਲ ਜੋ ਬਹੁਤ ਸਾਰੇ ਨਵੇਂ ਪ੍ਰੋਜੈਕਟ ਆ ਉਹ ਬਣਨਗੇ, ਉਹ ਚਾਲੂ ਹੋ ਜਾਣਗੇ, ਤੇ ਲੋਕਾਂ ਨੂੰ ਘਰਾਂ ਤੋਂ ਜਿਹੜੀ ਥੋੜੀ ਜਿਹੀ ਰਾਹਤ ਮਿਲ ਸਕਦੀ ਹੈਗੀ ਹੈ। ਨੈਪਾ ਕਾਉਂਟੀ ਦੇ ਸੁਪਰਵਾਈਜ਼ਰ ਬੇਲੀਆ ਰਾਮੋਸ ਉਹਨਾਂ ਨੇ ਕਿਹਾ ਵੀ ਪ੍ਰੋਪੋਜੀਸ਼ਨ 5 ਦੇ ਮੁਤਾਬਕ ਜਿਹੜੇ ਸ਼ਹਿਰ ਆ, ਸਿਟੀਜ਼ ਦੇ ਕਾਉਂਟੀਜ਼ ਆ, ਉਹ ਰੇਜ਼ ਕਰ ਸਕਦੇ ਰੈਵਨਿਊ ਫॉर ਅਫੋਰਡੇਬਲ ਹਾਊਸਿੰਗ ਦੇ ਲਈ। ਉਹਨਾਂ ਨੇ ਕਿਹਾ ਵੀ ਮੈਂ ਇੱਕ 24 ਯੂਨਿਟ ਵਾਲਾ ਪ੍ਰੋਜੈਕਟ, ਅਪਾਰਟਮੈਂਟ ਵਾਲਾ ਬੈਲੇ ਬਰਡੇ ਪ੍ਰੋਜੈਕਟ ਉੱਥੇ ਜਿਹੜਾ ਵਿਜ਼ਿਟ ਕੀਤਾ, ਤੇ 8 ਸਾਲਾਂ ਬਾਅਦ ਉਹ ਜਿਹੜਾ ਕੰਪਲੀਟ ਹੋਇਆ ਸੀਗਾ। ਸੋ ਓਵਰਆਲ ਜਿਹੜੇ ਕੈਲੀਫੋਰਨੀਆ ਦੇ ਲੋਕ ਆ, ਪ੍ਰੋਪੋਜੀਸ਼ਨ 5 ਦੀ ਜਿਹੜੀ ਸਪੋਰਟ ਕਰ ਰਹੇ ਹੈਗੇ ਆ। ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨੇ ਇਹ ਦੱਸਿਆ ਸੀ ਵੀ 49% ਲਾਈਕਲੀ ਵੋਟਰਸ ਜਿਹੜਾ ਆ ਇਸ ਨੂੰ ਸਪੋਰਟ ਕਰ ਰਹੇ ਹੈਗੇ ਆ। ਸੋ ਆਲਮੋਸਟ ਲਾਈਨ ਦੇ ਉੱਤੇ ਹੀ ਜਿਹੜੀ ਇਹਦੀ ਸਪੋਰਟ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਇੱਕ ਤਾਂ ਜਿਹੜੇ ਇੰਡੀਆ ਤੇ ਕੈਨੇਡਾ ਦੇ ਵਿੱਚ ਜੋ ਸਪੈਟ ਇਸ ਟਾਈਮ ਵਧਿਆ ਆ, ਜਿਸ ਦੇ ਵਿੱਚ ਸ਼ਰੇਆਮ ਦੇ ਉੱਤੇ ਜਿਹੜੇ ਹਾਈ ਕਮਿਸ਼ਨਰ ਦਾ ਨਾਮ ਅਜੀਤ ਤੇ ਡੋਵਲ ਦਾ ਨਾਮ, ਅਮਿਤ ਸ਼ਾਹ ਦਾ ਜਿਹੜਾ ਉਹ ਨਾਮ ਆ ਉਹ ਆ ਰਿਹਾ ਹੈਗਾ ਆ। ਅਜੀਤ ਡੋਵਲ ਨੇ ਤਾਂ ਇੱਥੋਂ ਤੱਕ ਵੀ ਧਮਕੀ ਜਿਹੜੀ ਉਹ ਦਿੱਤੀ ਸੀ ਕੈਨੇਡੀਅਨਸ ਨੂੰ ਵੀ ਭਾਈ ਇਸ ਚੀਜ਼ ਦੀ ਤੁਸੀਂ ਗੱਲ ਨਹੀਂ ਕਰਨੀ, ਜਿਹੜੀ ਉਹ ਬਾਹਰ ਜਿਹੜਾ ਉਹ ਜਾ ਕੇ ਕਹਿੰਦੇ ਵੀ ਜੇ ਤੁਸੀਂ ਜਾ ਕੇ ਕਹੋਗੇ ਤਾਂ ਅਸੀਂ ਸਿੱਧੇ ਤੌਰ ਦੇ ਉੱਤੇ ਡਿਨਾਈ ਕਰਾਂਗੇ, ਨਾ ਕਰਾਂਗੇ। ਇਹ ਜਿਹੜੇ ਕੈਨੇਡੀਅਨ ਅਧਿਕਾਰੀ ਨੂੰ ਉਹਨਾਂ ਨੇ ਕਿਹਾ ਸੀਗਾ, ਜਿਹੜੀ ਥੋੜੇ ਦਿਨ ਪਹਿਲਾਂ ਮੀਟਿੰਗ ਹੋਈ ਆ ਅਜੀਤ ਡੋਵਲ ਨੇ, ਵੀ ਅਸੀਂ ਨਿੱਜਰ ਦੇ ਨਾਲ ਕਿਸੇ ਵੀ ਤਰੀਕੇ ਦੀ ਉਹਦੀ ਜਿਹੜੀ ਸ਼ਹਾਦਤ ਹੋਈ ਆ, ਉਹਨਾਂ ਦੀ ਜਿਹੜੀ ਕਿਲਿੰਗ ਹੋਈ ਆ, ਉਸ ਦੇ ਨਾਲ ਕਿਸੇ ਵੀ ਤਰੀਕੇ ਦਾ ਤੁਸੀਂ ਆਖੋਗੇ, ਐਵੀਡੈਂਸ ਵੀ ਤੁਸੀਂ ਜਿੰਨਾ ਮਰਜ਼ੀ ਪੇਸ਼ ਕਰ ਦਿਓ, ਤਾਂ ਅਸੀਂ ਸਿੱਧੀ ਜਿਹੜੀ ਉਸ ਤੋਂ ਨਾ ਆਖਾਂਗੇ। ਇੱਕ ਸੀਨੀਅਰ ਕੈਨੇਡੀਅਨ ਅਫੀਸ਼ੀਅਲ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਸੀ, ਜਿਹੜੀ ਵਾਸ਼ਿੰਗਟਨ ਪੋਸਟ ਦੀ ਸਟੋਰੀ ਦੇ ਵਿੱਚੋਂ ਜਿਹੜਾ ਉਹ ਸਾਰਾ ਕੁਝ ਸਾਹਮਣੇ ਆਇਆ ਸੀ। ਸੋ ਇਹ ਇਸ ਮੌਕੇ ਦੋਨਾਂ ਮੁਲਕਾਂ ਦੇ ਜਿਹੜੇ ਰਿਲੇਸ਼ਨ ਆ ਉਹ ਕਾਫੀ ਜ਼ਿਆਦਾ ਕਹਿ ਲਓ ਵੀ ਹੇਠਲੇ ਪੱਧਰ ਦੇ ਉੱਤੇ ਪਹੁੰਚ ਚੁੱਕੇ ਆ, ਬਹੁਤ ਜ਼ਿਆਦਾ ਦਰਾਰਾਂ ਇਹਨਾਂ 'ਚ ਵੱਧ ਚੁੱਕੀਆਂ ਆ। ਕੈਨੇਡਾ ਨੇ ਉਹਨਾਂ ਡਿਪਲੋਮੈਟਸ ਨੂੰ ਕੱਢਿਆ ਸੀਗਾ ਜਿਨ੍ਹਾਂ ਦੇ ਉੱਤੇ ਵਾਇਲੈਂਸ ਕਰਵਾਉਣ ਦੇ ਜਿਹੜੇ ਆ ਉਹ ਕਥਿਤ ਦੋਸ਼ ਆ, ਜਾਂ ਉਸ ਦੇ ਵਿੱਚ ਇਨਵੋਲਵ ਹੋਣ ਦੇ ਜਿਹੜੇ ਦੋਸ਼ ਆ। ਉਧਰ ਇੰਡੀਆ ਨੇ ਫਿਰ ਟਿਟ ਫੈਟ ਟੈਟ ਵੀ ਇੱਕ ਹਿਸਾਬ ਦੇ ਨਾਲ ਕਰਤਾ ਵੀ ਉਹਨਾਂ ਨੇ ਕੱਢਿਆ, ਤੇ ਇਹਨਾਂ ਨੇ ਵੀ ਇੱਧਰੋਂ ਜਿਹੜੇ 6 ਤੋੜ ਦਿੱਤੇ। ਉਸ ਬੰਦੇ ਨੂੰ ਵੀ ਤੋੜ ਦਿੱਤਾ, ਸਟੂਅਰਟ ਨੂੰ, ਜਿਸ ਨੂੰ ਮਿਨਿਸਟਰੀ ਆਫ ਉੱਥੋਂ ਦੀ ਐਕਸਟਰਨਲ ਅਫੇਅਰ ਨੇ ਸੱਦਿਆ ਸੀਗਾ ਆਪਣਾ ਪ੍ਰੋਟੈਸਟ ਜ਼ਾਹਰ ਕਰਾਉਣ ਦੇ ਲਈ, ਦਰਜ ਕਰਾਉਣ ਦੇ ਲਈ ਵੀ ਕੈਨੇਡਾ ਨੇ ਇੰਡੀਆ ਦੇ ਹਾਈ ਕਮਿਸ਼ਨਰ ਦੇ ਉੱਤੇ ਜਿਹੜੇ ਉਹ ਦੋਸ਼ ਲਾਏ ਆ, ਉਸ ਨੂੰ ਵੀ ਮੁਲਕ ਦੇ ਨੂੰ 19 ਤਰੀਕ ਤੋਂ ਪਹਿਲਾਂ ਛੱਡ ਕੇ ਜਾਣ ਨੂੰ ਜਿਹੜਾ ਉਹ ਆਖ ਦਿੱਤਾ ਆ। 7 ਲੱਖ ਤੋਂ ਜਿਹੜੇ 10 ਲੱਖ ਦੇ ਦਰਮਿਆਨ ਸਿੱਖ ਕਹਿੰਦੇ ਵੀ ਕੈਨੇਡਾ ਦੇ ਵਿੱਚ ਰਹਿੰਦੇ ਨੇ, ਪੰਜਾਬ ਤੋਂ ਬਾਹਰ। ਸੋ ਜਿਹੜੀ ਸਿੱਖ ਸੈਪਰੇਟ ਸਟੇਟ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਆ, ਉਹ ਇਸ ਟਾਈਮ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਵੀ ਪੂਰੀ ਚਰਮ ਸੀਮਾ ਦੇ ਉੱਤੇ ਪਹੁੰਚੀ ਪਈ ਆ। ਇਸ ਮੌਕੇ ਜੇ ਕੋਈ ਵੀ ਹੋਰ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਗੱਲ ਕਰਦਾ ਆ, ਇੱਥੋਂ ਇਹੀ ਪਤਾ ਲੱਗਦਾ ਆ ਵੀ ਉਹ ਇਸ ਚੀਜ਼ ਨੂੰ ਜਿਹੜਾ ਉਹ ਤਣ ਪੱਤਣ ਜਿਹੜਾ ਉਹ ਲੱਗਦਾ ਨਹੀਂ ਦੇਖਣਾ ਚਾਹੁੰਦਾ। ਸੋ ਆਲੇ ਦੁਆਲੇ ਇਹ ਵੀ ਇਹਨਾਂ ਚੀਜ਼ਾਂ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਜਿਹੜੀ ਉਹ ਮਾਰੀ ਜਾਵੇ। ਪਰ ਇਹ ਆ ਵੀ ਅਜੀਤ ਡੋਵਲ ਸ਼ਰੇਆਮ ਮੁੱਕਰਨ ਨੂੰ ਜਿਹੜਾ ਉਹ ਤਿਆਰ ਆ। ਉਹਨੇ ਕੈਨੇਡੀਅਨ ਅਧਿਕਾਰੀ ਨੂੰ ਵੀ ਕਹਿਤਾ ਸੀਗਾ ਵੀ ਤੁਸੀਂ ਜਿੰਨਾ ਮਰਜ਼ੀ ਐਵੀਡੈਂਸ ਸਾਨੂੰ ਜਿਹੜਾ ਉਹ ਤੁਸੀਂ ਪੇਸ਼ ਕਰ ਦਿਓ, ਜੋ ਮਰਜ਼ੀ ਤੁਸੀਂ ਸਾਨੂੰ ਜਿਹੜਾ ਉਹ ਦਿਖਾ ਦਿਓ, ਪਰ ਅਸੀਂ ਜਿਹੜਾ ਆ ਇਨਵੋਲਵਮੈਂਟ ਦੇ ਵਿੱਚ ਬਿਲਕੁਲ ਹੀ ਮੁੱਕਰ ਜਾਵਾਂਗੇ, ਡਿਨਾਈ ਜਿਹੜੀ ਉਹ ਕਰਾਂਗੇ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਹਾਫ ਮੂਨ ਬੇ ਵਾਲਾ ਜਿਹੜਾ ਏਰੀਆ ਹੈ ਸਾਊਥ ਆਫ ਸੈਨ ਫਰਾਂਸਿਸਕੋ, ਉੱਥੇ ਹਰ ਸਾਲ ਵਰਲਡ ਚੈਂਪੀਅਨਸ਼ਿਪ ਪੰਪਕਿਨ ਵੇ ਆਫ ਜਿਹੜਾ ਇਹ ਲੱਗਦਾ ਹੈਗਾ ਮੇਲਾ। ਜਿਹੜੇ ਪੰਪਕਿਨ ਹੁੰਦੇ ਆ, ਕੱਦੂ, ਕਿਹੜਾ ਸਭ ਤੋਂ ਭਾਰਾ ਜਿਹੜਾ ਲੈ ਕੇ ਆਉਂਦਾ ਹੈਗਾ ਆ, ਤੇ 51ਵਾਂ ਵਰਲਡ ਚੈਂਪੀਅਨਸ਼ਿਪ ਪੰਪਕਿਨ ਮੇਲਾ ਉੱਥੇ ਲੱਗਿਆ ਹੋਇਆ ਸੀ, ਜਿਹਦੇ ਵਿੱਚ ਮਿਨੇਸੋਟਾ ਤੋਂ ਇੱਕ ਟੀਚਰ, ਜਿਹੜੇ ਹਾਰਟੀਕਲਚਰ ਦੀ ਟੀਚਰ ਆ, ਉਹ ਇਸ ਵਾਰੀ ਵਿਨਰ ਬਣੇ ਹੈਗੇ ਆ। ਉਹਨਾਂ ਦਾ ਜਿਹੜਾ ਪੰਪਕਿਨ ਆ ਉਹ 2471 ਪਾਉਂਡ ਦਾ ਆਇਆ ਹੈਗਾ ਆ, ਪਰ ਵਰਲਡ ਰੈਕਡ ਤੋਂ ਹਜੇ ਵੀ ਘੱਟ ਹੈ, ਕਿਉਂਕਿ ਪਿਛਲੇ ਸਾਲ ਵਰਲਡ ਰੈਕਡ ਬਣਿਆ ਸੀ ਇਸੇ ਹੀ ਮੇਲੇ ਤੇ 2749 ਪਾਉਂਡ ਦਾ। ਗਿੰਜਰ 44 ਸਾਲਾਂ ਦੇ, ਉਹ ਕਹਿੰਦੇ ਵੀ ਮੈਂ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈਗੀ ਆ ਹੈਲਥੀ ਸੋਇਲ ਤੇ ਵੈਲ ਫੈਡ ਪਲਾਂਟਸ ਨੂੰ
ਪਲਾਂਟਸ ਤੋਂ ਜਿਹੜਾ ਕੰਪੀਟੀਸ਼ਨ ਦੇ ਵਿੱਚ ਸਾਡਾ ਵੱਧ ਤੋਂ ਵੱਧ ਜਿਹੜਾ ਇਹ ਪੰਪਕਿਨ ਆ ਉਹ ਜਿੱਤ ਸਕੇ। ਤੇ ਕਹਿੰਦੇ ਵੀ ਸਾਡਾ ਚਾਹੇ ਕਾਫੀ ਟਫ ਵੈਦਰ ਹੈਗਾ ਆ ਤੇ ਸਮਹਾਉ ਵੀ ਮੈਂ ਇਹਦੇ ਤੇ ਵਰਕਆਊਟ ਕਰਦੀ ਰਹੀ ਤੇ ਇਨ ਦਾ ਐਂਡ ਜੋ ਆ ਉਹ ਮੈਂ ਇਸ ਨੂੰ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਤੇ ਮਿਨੇਸੋਟਾ ਤੋਂ ਕੈਲੀਫੋਰਨੀਆ ਨੂੰ ਲਿਆਉਣ ਦੇ ਲਈ ਜਿਹੜਾ ਇਹ ਪੰਪਕਿਨ ਆ ਉਹਨਾਂ ਨੂੰ 35 ਘੰਟੇ ਜਿਹੜੇ ਲੱਗੇ। ਜੀ, ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਖੁਸ਼ਕ ਮੌਸਮ ਦੇ ਚੱਲਦਿਆਂ ਰੈੱਡ ਫਲੈਗ ਵਾਰਨਿੰਗਸ ਜਿਹੜੀਆਂ ਆ ਉਹ ਜਾਰੀ ਕੀਤੀਆਂ ਜਾ ਰਹੀਆਂ। ਖਾਸ ਕਰਕੇ ਜਿਹੜੇ ਨਰਦਰਨ ਕੈਲੀਫੋਰਨੀਆ ਦਾ ਇੰਟੀਰੀਅਰ ਦਾ ਵਿਚਲਾ ਹਿੱਸਾ ਆ ਉੱਥੇ ਕਹਿੰਦੇ ਵੀ ਵੀਰਵਾਰ ਰਾਤ ਤੋਂ ਇਹ ਜਿਹੜੀਆਂ ਵਾਰਨਿੰਗਸ ਆ ਉਹ ਚਾਲੂ ਹੋ ਜਾਣਗੀਆਂ। ਨੈਸ਼ਨਲ ਵੈਦਰ ਸਰਵਿਸ ਨੇ ਇਹ ਜਿਹੜੀਆਂ ਵਾਰਨਿੰਗਸ ਆ ਅੱਜ ਸਵੇਰੇ ਮੰਗਲਵਾਰ ਸਵੇਰ ਨੂੰ ਜਿਹੜੀਆਂ ਉਹ ਜਾਰੀ ਕੀਤੀਆਂ ਸੀ। ਇਹਨਾਂ ਨੂੰ ਬਾਅਦ ਚ ਅਪਗ੍ਰੇਡ ਕਰਕੇ ਫਾਇਰ ਵੈਦਰ ਵਾਰਨਿੰਗ ਦੇ ਵਿੱਚ ਜਿਹੜਾ ਉਹ ਪਹਿਲਾਂ ਜਿਹੜੀਆਂ ਉਹ ਸੀਗੀਆਂ ਡਿਆਬਲੋ ਵਿੰਡਸ ਕਹਿੰਦੇ ਆ ਜਿਹੜੀਆਂ ਨਰਦਰਨ ਦੇ ਵੱਲੋਂ ਆਉਣੀਆਂ ਆ ਉਹਦੇ ਨਾਲ ਇਹ ਤੇਜ਼ ਹਵਾਵਾਂ ਖੁਸ਼ਕ ਮੌਸਮ ਦੇ ਸੁਮੇਲ ਦੇ ਨਾਲ ਅੱਗਾਂ ਜਿਹੜੀਆਂ ਉਹ ਲੱਗ ਸਕਦੀਆਂ। ਇਸੇ ਦੇ ਚੱਲਦਿਆਂ ਜਿਹੜਾ PG&E ਆ ਉਹਨਾਂ ਨੇ ਕਈ ਜਿਹੜੇ ਕਾਉਂਟੀਜ਼ ਆ ਉਹਨਾਂ ਦੇ ਵਿੱਚ ਬਿਜਲੀ ਬੰਦ ਕਰਨ ਦਾ ਫੈਸਲਾ ਜਿਹੜਾ ਉਹ ਰੱਖਿਆ ਹੈਗਾ ਆ। ਸੋ ਉਹਨਾਂ ਨੇ ਵੀ ਆਪਣੇ ਜਿਹੜੇ ਪਬਲਿਕ ਸੇਫਟੀ ਸ਼ਟ ਆਫਸ ਹੈਗੇ ਆ ਪਾਵਰ ਸ਼ਟ ਆਫਸ ਆ ਉਹਨਾਂ ਨੂੰ 17 ਅਕਤੂਬਰ ਤੋਂ 20 ਅਕਤੂਬਰ ਦਰਮਿਆਨ ਕਰ ਦਿੱਤਾ ਹੈਗਾ ਆ। ਸੋ ਫਾਇਰ ਵੈਦਰ ਵਾਚ ਜਿਹੜੀ ਆ ਉਹ ਆਲਰੇਡੀ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ 30 ਤੋਂ 40 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਹਵਾਵਾਂ ਜਿਹੜੀਆਂ ਵੈਲੀ ਦੇ ਵਿੱਚ ਆ ਸਕਦੀਆਂ ਆ ਤੇ ਫਰਾਈਡੇ ਨੂੰ ਕਹਿੰਦੇ ਵੀ ਸਭ ਤੋਂ ਜ਼ਿਆਦਾ ਤੇਜ਼ ਹਵਾਵਾਂ ਰਹਿਣ ਦੀ ਸੰਭਾਵਨਾ ਆ। ਡੈਲਟਾ ਵਿੰਡ ਜਿਹੜੇ ਆ ਉਹ ਡੈਲਟਾ ਦੇ ਵਿੱਚ 55 ਮੀਲ ਫੀ ਘੰਟੇ ਦੀ ਰਫ਼ਤਾਰ ਤੱਕ ਹਵਾਵਾਂ ਜਿਹੜੀਆਂ ਉਹ ਹੋਣਗੀਆਂ। ਅਲਾਮੀਡਾ, ਕਲੂਸਾ, ਕੰਟਰਾ ਕੋਸਟਾ, ਗਲੈਨ ਲੇਕ, ਮੈਂਡੋਸੀਨੋ, ਨਾਪਾ, ਸ਼ਾਸਤਾ, ਸੋਲਾਨੋ, ਸਨੋਮਾ, ਟੇਹਾਮਾ ਤੇ ਯੂਲੋ ਕਾਉਂਟੀਜ਼ ਦੇ ਵਿੱਚ ਜਿਹੜੇ ਕਾਉਂਟੀਜ਼ ਦੇ ਵਿੱਚ ਕਹਿੰਦੇ ਵੀ ਇੰਪੈਕਟ ਆ ਉਹ ਰਹਿਣ ਵਾਲਾ ਆ ਜਿੱਥੇ ਇਹਨਾਂ ਤੇਜ਼ ਹਵਾਵਾਂ ਦੇ ਚੱਲਦਿਆਂ PG&E ਦੇ ਦੁਆਰਾ ਬਿਜਲੀ ਬੰਦ ਜਿਹੜੀ ਉਹ ਰੱਖੀ ਜਾ ਸਕਦੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਮੇਲਾ ਲੱਗ ਰਿਹਾ ਹੈਗਾ ਬਿਗ ਫ੍ਰਿਜ਼ਨੋ ਫੇਅਰ ਜਿੱਥੇ 3rd ਰੇਸ ਹਾਰਸ ਉਹਦੀ ਜਿਹੜੀ ਆ ਮੌਤ ਹੋਈ ਹੈਗੀ ਆ। 6 ਸਾਲਾਂ ਦਾ 올ਡ ਹਾਰਸ ਐਕਲਾਈਡਰ ਜੋ ਆ ਉਹ ਫੱਟੜ ਹੋ ਗਿਆ ਸੀ ਰੇਸ ਦੇ ਵਿੱਚ ਫਰਾਈਡੇ ਨੂੰ ਤੇ ਬਾਅਦ ਦੇ ਵਿੱਚ ਜਿਹੜੀ ਆ ਉਸ ਦੀ ਮੌਤ ਹੋ ਗਈ। 2 ਹੋਰ ਜਿਹੜੇ ਘੋੜੇ ਆ ਉਹਨਾਂ ਨੂੰ ਵੀ ਯੂਥਨਾਈਜ਼ ਕਰਨਾ ਪਿਆ ਜਾਣੀ ਕਿ ਟੀਕਾ ਲਾ ਕੇ ਮਾਰਨਾ ਪਿਆ। ਸੋ ਇਹ ਕੈਲੀਫੋਰਨੀਆ ਹਾਰਸ ਰੇਸਿੰਗ ਬੋਰਡ ਨੇ ਦੱਸਿਆ ਵੀ ਇਹਨਾਂ ਘੋੜਿਆਂ ਨੂੰ ਨਿਮੋਨੀਆ ਜਿਹੜਾ ਹੋ ਗਿਆ ਸੀਗਾ। ਸੋ ਇਸ ਆਰਗੇਨਾਈਜੇਸ਼ਨ ਵੱਲੋਂ ਹਰ ਸਾਲ ਜਿਹੜਾ ਆ ਇੱਥੇ ਮੇਲਾ ਕਰਾਇਆ ਜਾਂਦਾ ਆ ਤੇ ਲੈਰੀ ਸਪੋਇਲਜ਼ਲੈਂਡਰ ਜੋ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਕੈਲੀਫੋਰਨੀਆ ਅਥਾਰਟੀ ਆਫ ਰੇਸਿੰਗ ਫੇਅਰਸ ਦੇ ਤੇ ਰੇਸਿੰਗ ਡਾਇਰੈਕਟਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਫ੍ਰਿਜ਼ਨੋ ਦੇ ਵਿੱਚ 12 ਸਾਲਾਂ ਤੋਂ ਇਹ ਮੇਲਾ ਲਗਾਤਾਰ ਹੋ ਰਿਹਾ ਹੈਗਾ। ਜੀ, ਸੈਨੋਜ਼ੇ ਦੇ ਵਿੱਚ ਕਹਿੰਦੇ ਵੀ ਇੱਕ ਰੋਡ ਰੇਜ ਐਨਕਾਊਂਟਰ ਦੇ ਦੌਰਾਨ ਕਹਿੰਦੇ ਵੀ ਆਰਮਡ ਥ੍ਰੈਟ ਸੀ ਜਿਸ ਤੋਂ ਬਾਅਦ ਦੇ ਵਿੱਚ ਗ੍ਰਿਫਤਾਰੀ ਹੋਈ ਆ ਤੇ ਕਈ ਗਨ ਵੀ ਜਿਹੜੀਆਂ ਸੀਜ਼ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਵੀ ਇੱਕ ਬੰਦਾ 6 ਅਕਤੂਬਰ ਨੂੰ ਇੱਕ ਕਾਰ ਕਲੀਜਨ ਤੋਂ ਬਾਅਦ ਦੇ ਵਿੱਚ ਬੰਦੂਕ ਦਿਖਾ ਕੇ ਨਾਲ ਦੇ ਨੂੰ ਜਿਹੜਾ ਉਹ ਡਰਾ ਰਿਹਾ ਸੀ। ਫਿਰ ਉਸ ਤੋਂ ਬਾਅਦ ਚ ਕਹਿੰਦੇ ਵੀ ਉਹਦੇ ਘਰੇ ਜਿਹੜੀ ਉਹ ਛਾਪੇਮਾਰੀ ਕੀਤੀ ਗਈ, ਰੇਡ ਵੀ ਜਿਹੜੀ ਉਹ ਮਾਰੀ ਗਈ ਤੇ 2 ਦਰਜਨ ਜਿਹੜੀਆਂ ਫਾਇਰ ਆਰਮਸ ਆ ਉਸ ਦੇ ਘਰੋਂ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਆ। ਬਰਨਲ ਰੋਡ ਤੇ ਸੈਨ ਇਗਨੀਸੀਓ ਐਵੀਨਿਊ ਦੇ ਉੱਤੇ ਜਿਹੜਾ ਆ ਇਹ ਰੋਡ ਰੇਜ ਹੋਇਆ ਸੀਗਾ 6 ਅਕਤੂਬਰ ਦੀ ਜਿਹੜੀ ਉਹ ਦੁਪਹਿਰ ਨੂੰ। ਪਰ ਉਸ ਤੋਂ ਬਾਅਦ ਦੇ ਵਿੱਚ ਇਸ ਦਾ ਪਿੱਛਾ ਕਰਦੇ ਹੋਏ ਪੁਲਿਸ ਉਸਦੇ ਘਰ ਤੱਕ ਪਹੁੰਚੀ ਸੀ। 48 ਸਾਲਾ ਸੈਨ ਹੋਜ਼ੇ ਦਾ ਜਿਹੜਾ ਰਹਿਣ ਵਾਲਾ ਬੰਦਾ ਆ ਉਸ ਨੂੰ ਬਾਅਦ ਚ ਇਵੈਂਚੁਅਲੀ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ। ਇਸਨੇ ਹਿੱਟ ਐਂਡ ਰਨ ਕੋਲੀਜਨ ਜਿਹੜਾ ਉਹ ਕੀਤਾ ਸੀਗਾ। ਕਹਿੰਦੇ ਵੀ ਇਸ ਨੂੰ ਇਸ ਟਾਈਮ ਸੈਂਟਾ ਕਲਾਰਾ ਕਾਉਂਟੀ ਮੇਨ ਜੇਲ੍ਹ ਦੇ ਵਿੱਚ ਕ੍ਰਿਮੀਨਲ ਥ੍ਰੈਟ, ਬ੍ਰੈਂਡਿਸ਼ਿੰਗ ਫਾਇਰ ਆਰਮ, ਹਿੱਟ ਐਂਡ ਰਨ, ਅਸੌਰਟਡ ਗਨ ਕ੍ਰਾਈਮਸ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ। ਮੰਟੀਕਾ ਤੋਂ ਖਬਰ ਆ ਰਹੀ ਹੈ ਵੀ ਮੰਟੀਕਾ ਦੇ ਵਿੱਚ ਕੱਲ ਹਾਈਵੇ 120 ਦੇ ਉੱਤੇ ਇੱਕ ਫੇਟਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਜਾਣੇ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਮੇਨ ਸਟਰੀਟ ਦੇ ਉੱਤੇ ਇਹ ਜਿਹੜਾ ਐਕਸੀਡੈਂਟ ਵਾਪਰਿਆ ਜਿਹੜਾ ਹਾਈਵੇ 120 ਤੇ ਮੇਨ ਬਿਲਕੁਲ ਉਹਦੇ ਪਾਸੇ। ਸੋ ਕਾਫੀ ਲੰਮਾ ਸਮਾਂ ਜਿਹੜਾ ਟ੍ਰੈਫਿਕ ਆ ਉੱਥੇ ਬੰਦ ਵੀ ਰਿਹਾ ਤੇ ਲੋਕਾਂ ਨੂੰ ਹੋਰ ਪਾਸੇ ਡਾਇਵਰਟ ਕੀਤਾ ਗਿਆ।
ਜੀ, ਇਜ਼ਰਾਈਲ ਨੂੰ ਯੂਐਸ ਦੇ ਦੁਆਰਾ 30 ਦਿਨਾਂ ਦੀ ਮੋਹਲਤ ਹਰਜੋਤ ਸਿੰਘ ਜੀ ਦਿੱਤੀ ਗਈ ਆ ਵੀ ਕਹਿੰਦੇ ਵੀ ਗਾਜ਼ਾ ਦੇ ਵਿੱਚ ਜਾਣ ਤਾਂ ਜਿਹੜੀ ਏਡ ਆ, ਜੋ ਰਾਹਤ ਸਮੱਗਰੀ ਆ ਉਸ ਨੂੰ ਵਧਾਇਆ ਜਾਵੇ, ਨਹੀਂ ਤਾਂ ਇਹ ਮਿਲਟਰੀ ਦੀ ਸਪੋਰਟ ਆ ਉਸ ਨੂੰ ਘੱਟ ਕਰ ਸਕਦੇ ਆ। ਕਹਿੰਦੇ ਵੀ ਚਿੱਠੀ ਲਿਖ ਕੇ ਯੂਐਸ ਨੇ ਇਜ਼ਰਾਈਲ ਨੂੰ ਇਹ ਜਿਹੜੀ ਡੈਡਲਾਈਨ ਆ ਉਹ ਹੁਣ ਦਿੱਤੀ ਹੈਗੀ ਆ। ਕਹਿੰਦੇ ਵੀ ਐਤਵਾਰ ਨੂੰ ਇਹ ਜਿਹੜੀ ਚਿੱਠੀ ਘੱਲੀ ਗਈ ਸੀ ਤੇ ਕਹਿੰਦੇ ਵੀ ਹੁਣ ਤੱਕ ਦੀ ਸਭ ਤੋਂ ਸਖਤ ਲਿਖੀ ਗਈ ਚਿੱਠੀ ਇਹ ਮੰਨੀ ਜਾ ਰਹੀ ਆ। ਨਵੇਂ ਇਜ਼ਰਾਈਲੀ offensive ਦੇ ਨਾਲ ਹੁਣ ਨਦਰਨ ਗਾਜ਼ਾ ਦੇ ਵਿੱਚ ਇੱਕ ਵਾਰੀ ਫੇਰ ਕਹਿੰਦੇ ਵੀ ਬਹੁਤ ਸਾਰੀਆਂ ਕੈਜੂਅਲਟੀਜ਼, ਜਿਹੜੀਆਂ ਸਿਵਿਲੀਅਨ ਕੈਜੂਅਲਟੀਜ਼ ਜਿਹੜੀਆਂ ਉਹ ਹੋ ਰਹੀਆਂ। ਚਿੱਠੀ ਦੇ ਵਿੱਚ ਲਿਖਿਆ ਵੀ ਕਹਿੰਦੇ ਵੀ ਯੂਐਸ ਨੂੰ ਬਹੁਤ ਜ਼ਿਆਦਾ ਗਹਿਰੀ ਚਿੰਤਾ ਆ ਵੀ ਜੋ ਉੱਥੇ ਇਨਸਾਨੀਅਤ ਦਾ ਘਾਣ ਹੋ ਰਿਹਾ ਤੇ ਜੋ ਹਿਊਮੈਨੀਟੇਰੀਅਨ ਸਿਚੁਏਸ਼ਨ ਬਣੀ ਪਈ ਆ ਉਹ ਲਗਾਤਾਰ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਆ ਤੇ ਇਜ਼ਰਾਈਲ ਲਗਾਤਾਰ ਡਿਨਾਈ ਕਰ ਰਿਹਾ ਆ ਤੇ ਜਾਂ ਫਿਰ ਜਿੰਨੀਆਂ ਹਿਊਮੈਨੀਟੇਰੀਅਨ ਮੂਵਮੈਂਟਸ ਆ, ਰਾਹਤ ਦੇ ਜਿਹੜੇ ਕੰਮ ਆ ਉਹਦੇ ਵਿੱਚ ਇਹ 90% ਵਿਘਨ ਜਿਹੜਾ ਉਹ ਪਾ ਰਿਹਾ ਹੈਗਾ ਆ। ਸੋ ਇਜ਼ਰਾਈਲ ਕਹਿੰਦੇ ਵੀ ਇਸ ਟਾਈਮ ਲੈਟਰ ਨੂੰ ਰਿਵਿਊ ਜਿਹੜਾ ਉਹ ਕਰ ਰਿਹਾ ਆ ਤੇ ਕਹਿੰਦੇ ਵੀ ਅਸੀਂ ਇਸ ਨੂੰ ਸੀਰੀਅਸਲੀ ਜਿਹੜਾ ਉਹ ਲਵਾਂਗੇ ਤੇ ਦੇਖਦੇ ਹਾਂ ਵੀ ਇਹਨਾਂ ਕੰਸਰਨਸ ਨੂੰ ਕਿਸ ਤਰੀਕੇ ਦੇ ਨਾਲ ਐਡਰੈਸ ਜਿਹੜਾ ਉਹ ਕੀਤਾ ਜਾਂਦਾ ਆ। ਕਹਿੰਦੇ ਵੀ ਇਹ ਸਟਰੋਂਗਲੀ ਵਰਡਡ ਜਿਹੜੀ ਚਿੱਠੀ ਇਸ ਟਾਈਮ ਯੂਐਸ ਦੇ ਦੁਆਰਾ ਇਜ਼ਰਾਈਲ ਨੂੰ ਘੱਲੀ ਗਈ ਆ ਵੀ 30 ਦਿਨਾਂ ਦੇ ਵਿੱਚ ਜਾਂ ਤਾਂ ਰਾਹਤ ਕਾਰਜਾਂ ਨੂੰ ਤੇਜ਼ ਹੋਣ ਦਿਓ, ਨਹੀਂ ਤਾਂ ਤੁਹਾਡੀ ਜਿਹੜੀ ਮਿਲਟਰੀ ਅਸਿਸਟੈਂਸ ਆ ਅਸੀਂ ਉਸ ਦੇ ਵਿੱਚ ਕੱਟ ਲਾ ਸਕਦੇ ਹੈਗੇ ਆ। ਕਰੰਸੀ ਵੱਲ ਚੱਲੀਏ ਤੇ $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 7 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਮਾਰਕੀਟਸ ਦਾ ਹਾਲ ਕਰਦੇ ਜਾਈਏ। ਡਾਓ ਜੋਨ ਅੱਜ ਕਲੋਜ਼ਿੰਗ ਤੋਂ ਪਹਿਲਾਂ 300 ਤੇ 25 ਪੁਆਇੰਟ ਘਟ ਕੇ 42,740 ਤੇ ਬੰਦ ਹੋਇਆ। S&P 45 ਪੁਆਇੰਟ ਘਟ ਕੇ 5800 ਤੇ 15 ਦੇ ਉੱਤੇ। ਨੈਸਡੈਕ 187 ਪੁਆਇੰਟ ਘਟ ਕੇ 18,315 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਇਸੇ ਦੇ ਨਾਲ ਸੋਨੇ ਦਾ ਭਾਅ 2600 ਤੇ $75 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ। 10 ਈਅਰ ਜਿਹੜੀ ਯੀਲਡ ਆ ਉਹ 3.6% ਦੇ ਉੱਤੇ ਜਿਹੜੀ ਉਹ ਰਹੀ ਆ। ਤੇ ਕ੍ਰਿਪਟੋ ਕਰੰਸੀ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕ੍ਰਿਪਟੋ ਕਰੰਸੀ ਜਿਹੜਾ ਬਿਟਕੋਇਨ ਆ ਉਹ ਤਕਰੀਬਨ 56,000 ਦੇ ਬਰਾਬਰ ਜਿਹੜਾ ਹੋ ਰਿਹਾ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਨਿਰਭਉ ਤੇ ਜਿਹੜਾ ਨਿਆਂ ਮਾਰਚ ਚੱਲਦਾ ਉਹਦੀ ਅਪਡੇਟ ਦੱਸਦੇ ਜਾਈਏ। ਬਿਲਕੁਲ, ਮਾਫੀ ਚਾਹੁੰਦਾ, ਬਿਟਕੋਇਨ 66,000 ਜਿਹੜਾ 870 ਦੇ ਉੱਤੇ ਜਿਹੜਾ ਉਹ ਰਿਹਾ ਹੈਗਾ ਆ। ਸੋ ਨਿਰਭਉ ਤੇ ਨਿਆਂ ਮਾਰਚ ਕੱਲ ਨੂੰ ਹਰਜੋਤ ਸਿੰਘ ਜੀ ਸੈਲਮਾ ਦੇ ਵਿੱਚ ਲੰਘਣਾ ਹੈ। ਫਰੈਜ਼ਨੋ ਕਾਉਂਟੀ ਦੇ ਫਰੈਜ਼ਨੋ ਇਲਾਕੇ ਦੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚੋਂ ਅਗਲੇ ਜਿਹੜੇ 4 ਦਿਨ ਲਗਾਤਾਰ ਲੰਘਣਾ ਆ ਤੇ ਉਮੀਦ ਇਹੀ ਆ ਵੀ ਜਿਹੜੀ ਸੰਗਤ ਆ ਵੱਧ ਤੋਂ ਵੱਧ ਇਸ ਦੇ ਵਿੱਚ ਨਿਰਭਉ ਤੇ ਨਿਆਂ ਮਾਰਚ ਦੇ ਵਿੱਚ ਸਾਥ ਜਿਹੜਾ ਉਹ ਦੇਵੇਗੀ। 40 ਵਰੇ ਹੋ ਗਏ ਆ ਸਿੱਖ ਕਤਲੇਆਮ, ਸਿੱਖ ਜਿਹੜੇ ਆ ਜਿਹੜੇ ਉਹਨਾਂ ਦੇ ਉੱਤੇ ਹਮਲੇ ਹੋਏ ਨੂੰ, ਤੇ ਉਸ ਦੀ ਯਾਦ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਹ ਨਿਰਭਉ ਤੇ ਨਿਆਂ ਮਾਰਚ ਕੱਢਿਆ ਜਾ ਰਿਹਾ ਆ। ਇਸੇ ਮੌਕੇ ਨਾਲ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਪੂਰੀ ਤਰ੍ਹਾਂ ਸਰਗਰਮ ਆ। ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਹਾਈ ਕਮਿਸ਼ਨਰ ਰਿਹਾ ਆ ਉਸ ਨੂੰ ਦੇਸ਼ ਜਿਹੜਾ ਉਹ ਛੱਡ ਕੇ ਭੱਜਣਾ ਪਿਆ ਕਿਉਂਕਿ ਉਹ ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਦੇ ਵਿੱਚ, ਕਤਲ ਦੇ ਮਾਮਲੇ ਦੇ ਵਿੱਚ ਉਸ ਤੋਂ ਪੁੱਛਗਿੱਛ ਜਿਹੜੀ ਉਹ ਕਰਨੀ ਸੀ। ਇਸ ਦੇ ਨਾਲ 6 ਹੋਰ ਜਿਹੜੇ ਡਿਪਲੋਮੈਟ ਆ ਉਹ ਵੀ ਦੇਸ਼ ਛੱਡ ਕੇ ਕੈਨੇਡਾ ਦਾ ਜਿਹੜਾ ਉਹ ਭੱਜ ਗਏ ਤਾਂ ਜੋ ਉਹਨਾਂ ਨੂੰ ਪੁਲਿਸ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਨਾ ਦੇਣਾ ਪਵੇ। ਸੋ ਉੱਥੇ ਅਸੈਸੀਨੇਸ਼ਨਸ ਹੋ ਰਹੀਆਂ ਆ। ਅਮਰੀਕਾ 'ਚ ਅਸੈਸੀਨੇਸ਼ਨ ਅਟੈਂਪਟਸ ਜਿਹੜੀਆਂ ਕੀਤੀਆਂ ਗਈਆਂ ਆ, ਸੁਪਾਰੀਆਂ ਜਿਹੜੀਆਂ ਦਿੱਤੀਆਂ ਗਈਆਂ ਆ, ਇਸ ਸਾਰੇ ਮਾਮਲੇ ਦੇ ਵਿੱਚ ਇਸ ਟਾਈਮ ਸਿੱਖ ਕੌਮ ਨੂੰ ਸਿਰ ਜੋੜ ਕੇ ਅੱਗੇ ਵਧਣ ਦੀ ਜ਼ਰੂਰਤ ਆ। ਤੇ ਇਹ ਨਿਰਭਉ ਤੇ ਨਿਆਂ ਮਾਰਚ ਇੱਕ ਬਹੁਤ ਵਧੀਆ ਉਪਰਾਲਾ ਆ ਜਿਸ ਦੇ ਵਿੱਚ ਸਾਰੇ ਸਿੱਖ ਆਪਣੇ ਆਪ ਨੂੰ ਇਕੱਠੇ ਕਰਕੇ ਇੱਕ ਦੂਜੇ ਦੇ ਨਾਲ ਮਿਲ ਕੇ ਅੱਗੇ ਜਿਹੜਾ ਆ ਇਸ ਵੱਡੀ ਜਿਹੜੀ ਚੁਣੌਤੀ ਦਾ ਸਾਹਮਣਾ ਜਿਹੜਾ ਉਹ ਕਰ ਸਕਦੇ ਆ। ਸੋ 16 ਤਰੀਕ ਨੂੰ ਕੱਲ ਨੂੰ ਸ਼ਾਮ ਨੂੰ 5 ਵਜੇ ਹਰ ਜਗ੍ਹਾ ਦੇ ਉੱਤੇ ਜਿਹੜੇ ਸ਼ਾਮ ਨੂੰ 5 ਵਜੇ ਦੀਵਾਨ ਜਿਹੜੇ ਆ ਉਹ ਸ਼ੁਰੂ ਹੋਣੇ ਆ। ਸੋ ਕੱਲ ਨੂੰ ਸੈਲਮਾ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ 5 ਵਜੇ, ਫਿਰ ਜਿਹੜਾ 17 ਤਰੀਕ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ, ਜਿਹਨੂੰ ਸਰੋਵਰ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ, ਫਰੈਜ਼ਨੋ ਇਲਾਕੇ ਦੀ ਗੱਲ ਕਰ ਰਹੇ ਹਾਂ, ਉੱਥੇ 17 ਤਰੀਕ ਨੂੰ। ਫਿਰ 18 ਤਰੀਕ ਨੂੰ ਸਿੱਖ ਇੰਸਟੀਚਿਊਟ ਗੁਰਦੁਆਰਾ ਸਾਹਿਬ, ਜਿਹਨੂੰ ਡਾਕਟਰਾਂ ਦਾ ਗੁਰਦੁਆਰਾ ਆਖਿਆ ਜਾਂਦਾ ਇੱਥੇ ਫਰੈਜ਼ਨੋ ਦੇ ਵਿੱਚ, ਉੱਥੇ। ਤੇ ਫਿਰ ਉਸ ਤੋਂ ਅਗਲੇ ਦਿਨ ਸ਼ਨੀਚਰਵਾਰ ਦੇ ਦਿਨ 18 ਤਰੀਕ ਨੂੰ ਮਾਫੀ ਚਾਹੁੰਦਾ 19 ਤਰੀਕ ਨੂੰ ਗੁਰਦੁਆਰਾ ਸਾਹਿਬ ਮਡੇਰਾ ਜਿਹੜਾ ਆ ਉੱਥੇ ਜਿਹੜੇ ਮਾਰਚ ਆ ਉਹ ਪਹੁੰਚ ਰਿਹਾ ਹੈਗਾ। ਸੋ ਵੱਧ ਤੋਂ ਵੱਧ ਲੋਕ ਇਸ ਮਾਰਚ ਦੇ ਨਾਲ ਜੁੜੋ ਤਾਂ ਜੋ ਆਪਾਂ ਉਹਨਾਂ ਸ਼ਹੀਦਾਂ ਦੇ ਨਾਲ ਚੱਲੀਏ, ਸ਼ਹੀਦਾਂ ਦੇ ਲਈ ਚੱਲੀਏ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ
ਇੱਕ ਮੁੱਠ ਹੋ ਕੇ ਦਿਖਾਇਆ ਜਾਵੇ। ਤੇ ਜਾਂਦੇ ਜਾਂਦੇ ਜੋ ਕੈਨੇਡਾ ਤੇ ਇੰਡੀਆ ਦਾ ਚੱਲ ਰਿਹਾ ਹੈਗਾ, ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਕੁਝ ਘੰਟੇ ਪਹਿਲਾਂ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਆ ਵੀ ਭਾਰਤ ਦੇ ਅਗੇਂਸਟ ਜਿਹੜੇ ਦੋਸ਼ ਲਾਏ ਗਏ ਆ ਕੈਨੇਡਾ ਵੱਲੋਂ ਬਹੁਤ ਹੀ ਜ਼ਿਆਦਾ ਗੰਭੀਰ ਹੈਗੇ ਆ, ਤੇ ਸਾਨੂੰ ਲੱਗਦਾ ਨਹੀਂ ਵੀ ਇੰਡੀਆ ਸੀਰੀਅਸ ਹੈਗਾ ਇਸ ਮੈਟਰ ਤੇ। ਅਸੀਂ ਚਾਹੁੰਦੇ ਹਾਂ ਵੀ ਇੰਡੀਆ ਇਸ ਵੇਲੇ ਸੀਰੀਅਸ ਹੋਵੇ। ਇਹ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਨੇ ਜਿਹੜੀ ਆ ਆਪਣੀ ਸਟੇਟਮੈਂਟ ਜਾਰੀ ਕੀਤੀ ਹੈਗੀ ਜੀ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੇ ਪਿਆਰ ਸਤਿਕਾਰ ਨਾਲ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।